कि Indian refiners were in bed with Russian refiners immediately after the invasion. It is crazy stuff. They profit from unfair trade with us while American workers lose out. Then they use that money to buy Russian oil, which in turn funds Moscow's weapons, Navarro said, adding, India is coming to the table. On the trade side, they have very high tariffs. India brags about having 1.4 billion people but won't buy even a small amount of American corn. New Delhi must bring down its tariff or face a tough time doing business with US. नहीं ਸਾਡੇ ਲਈ ਬੜੀ ਵੈਲਿਊਬਲ ਰਿਲੇਸ਼ਨਸ਼ਿਪ ਹੈ ਪਰ ਗੱਲ ਇਹ ਹੈ ਕਿ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਇੰਡੀਆ ਨਾਲ ਦਾ ਰਿਲੇਸ਼ਨਸ਼ਿਪ ਇਜ਼ ਵਨ ਵੇ they sell to us and take advantage of us. ਸਾਨੂੰ ਸੌਦਾ ਵੇਚਦੇ ਨੇ ਸਾਡਾ ਫਾਇਦਾ ਚੁੱਕਦੇ ਨੇ. They block us from their economy and they sell to us while we are wide open for them to come in and take advantage. Doesn't that rub you the wrong way that they sell everything to us and they won't buy our corn? They put tariffs on everything. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭਾਰਤ ਨਾਲ ਵਪਾਰਕ ਡੀਲ ਲਈ ਗੱਲਬਾਤ ਮੁੜ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਗਏ ਨੇ ਔਰ ਲੇਕਿਨ ਇਸੇ ਦੌਰਾਨ ਟਰੰਪ ਦੇ ਨਜ਼ਦੀਕੀਆਂ ਵੱਲੋਂ ਭਾਰਤ ਨੂੰ ਸਖਤ ਰਗੜੇ ਵੀ ਦਿੱਤੇ ਜਾ ਰਹੇ ਨੇ ਔਰ ਟਰੰਪ ਦੇ ਕਰੀਬੀ ਬ੍ਰੈਡਨ ਲਿੰਚ ਦਾ ਕਹਿਣਾ ਹੈ ਕਿ ਭਾਰਤ ਹੀ ਯੂਕਰੇਨ ਵਾਰ ਲਈ ਜ਼ਿੰਮੇਵਾਰ ਹੈ ਔਰ ਕਿਉਂਕਿ ਉਹ ਰੂਸੀ ਤੇਲ ਖਰੀਦਦਾ ਹੈ। ਇਸੇ ਤਰ੍ਹਾਂ ਦੂਸਰੇ ਅਮਰੀਕੀ ਨੁਮਾਇੰਦਿਆਂ ਵੱਲੋਂ ਵੀ ਭਾਰਤ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜਾ ਇਸ ਵੇਲੇ ਅਮਰੀਕਾ ਔਰ ਭਾਰਤ 'ਚ ਟ੍ਰੇਡ ਨੂੰ ਲੈ ਕੇ ਔਰ ਅਮਰੀਕਾ ਵੱਲੋਂ 25% ਟੈਰਿਫ ਤੇ 25% ਰੂਸੀ ਤੇਲ ਖਰੀਦਣ ਲਈ ਪਨਿਸ਼ਮੈਂਟ ਨੂੰ ਲੈ ਕੇ ਜਿਹੜੀ ਡਿਪਲੋਮੇਸੀ ਕੂਟਨੀਤੀ ਜਾਂ ਦੂਸਰਾ ਚੱਲ ਰਿਹਾ ਹੈ ਇਹ ਆਰਟ ਆਫ ਵਾਰ ਜਿਹੜੇ ਚਾਈਨੀਜ਼ ਥਿੰਕਰ ਦੀ ਲਿਖਤ ਹੈ ਉਸ ਵਿਚਲੇ ਕਈ ਫਾਰਮੂਲੇ ਵੀ ਅਪਲਾਈ ਹੋ ਰਹੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਫੋਕਸਡ ਨੇ। ਇਹ ਨਹੀਂ ਹੈ ਜਿਹੜੀ ਇਨੀਸ਼ੀਅਲੀ ਉਹਨਾਂ ਦੀ ਟਵੀਟ ਜਾਂ ਉਹਨਾਂ ਦੇ ਕਹਿਣ ਟੰਗ ਜਾਂ ਇਹ ਕਿ ਜੀ ਯੂ ਟਰਨ ਦਾ ਦੂਜੇ ਹੁਣ ਉਹ ਵੀ ਕਹਿਣ ਲੱਗ ਗਏ ਨੇ ਕਿ ਉਹ ਫੋਕਸਡ ਨੇ ਵੀ ਉਹਨਾਂ ਨੇ ਟੈਰਿਫ ਜਿਹੜੀ ਵਾਰ ਸ਼ੁਰੂ ਕੀਤੀ ਬੇਸ਼ੱਕ ਉਹਦੇ 'ਚ ਕਿਤੇ ਸਟੈਪ ਬੈਕ ਹੈ ਕਿਤੇ ਟੂ ਐਂਡ ਫਰੋ ਹੈ ਲੇਕਿਨ ਇਵੈਂਚੁਅਲੀ ਜਦੋਂ ਤੱਕ ਇਹ ਸਾਰੀ ਗੱਲਬਾਤ ਕਿਸੇ ਕੰਢੇ ਲੱਗੇਗੀ ਅਮਰੀਕਾ ਦੇ ਇੰਟਰਸਟ ਹੋਏਗਾ ਔਰ ਅਮਰੀਕਨ ਕਾਫਰਸ ਦੇ ਵਿੱਚ ਬਹੁਤ ਸਾਰਾ ਪੈਸਾ ਟੈਰਿਫਸ ਰਾਹੀਂ ਜਿਹੜਾ ਆਏਗਾ ਔਰ ਜਿਹੜੇ ਲੋਕ ਫ੍ਰੀ ਲੰਚ ਕਰ ਰਹੇ ਸੀ ਉਹਨਾਂ ਦੇ ਉੱਤੇ ਚੈੱਕ ਭਾਰਤ ਦੇ ਹਵਾਲੇ ਨਾਲ ਕਿਉਂਕਿ ਇੰਨੀ ਸਖਤ ਲਾਈਨ ਜਿਹੜੀ ਅਮਰੀਕਾ ਨੇ ਲਈ ਉਹਨੇ 25 ਸਾਲਾਂ ਦੀ ਜਿਹੜੀ ਇੰਡੀਆ ਪੈਂਪਰਿੰਗ ਪਾਲਿਸੀ ਸੀ ਉਹਨੂੰ ਪੁੱਠੀ ਬ੍ਰੇਕ ਲਾਈ ਰਿਵਰਸ ਗੇਅਰ ਲਾਇਆ। ਉਹਦੇ ਨਾਲ ਇੰਡੀਆ ਨੂੰ ਵੀ ਇਹ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਭਾਈ ਇਹ ਤਾਂ ਸਾਡਾ ਜਿਹੜਾ IT ਸੈਕਟਰ ਇਹਨਾਂ ਨੂੰ ਗੱਲ ਕਰ ਲਈ ਇਹ ਨਹੀਂ ਹਜੇ ਕਿਉਂਕਿ ਉਹਨਾਂ ਨੇ ਐਗਰੀਕਲਚਰ ਜਾਂ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਨ ਲਈ ਬੜੇ ਫਿਕਰਮੰਦ ਨੇ ਇਸ ਲਈ ਟ੍ਰੇਡ ਡੀਲ ਨਹੀਂ ਹੋਈ ਜਾਂ ਪਰ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਔਰ ਉਹਨਾਂ ਦੇ ਖਾਸ ਤੌਰ 'ਤੇ ਪੀਟਰ ਨਵਾਰੋ ਨੇ ਜਦੋਂ ਬ੍ਰਾਹਮਨਸ ਦਾ ਜ਼ਿਕਰ ਕੀਤਾ ਵੀ ਇਹ ਕਿਵੇਂ ਇਹ ਕਲਾਸ ਪ੍ਰੋਫਿਟਿੰਗ ਕਰ ਰਹੀ ਹੈ ਔਰ ਸਿੱਧੇ ਤੌਰ ਦੇ ਉੱਤੇ ਟਰੰਪ ਨੇ ਯੂਕਰੇਨ ਵਾਰ ਨੂੰ ਮੋਦੀਜ਼ ਵਾਰ ਉਹਨਾਂ ਦੇ ਐਡਵਾਈਜ਼ਰਸ ਨੇ ਇਹ ਕਹਿਣਾ ਸ਼ੁਰੂ ਕੀਤਾ ਔਰ ਇਹ ਮੰਗ ਵੀ ਕੀਤੀ ਔਰ ਆਲਰੇਡੀ US ਸੈਨੇਟ ਦੇ ਵਿੱਚ ਮਤ ਹੈ ਕਿ ਭਾਈ ਇਹ ਜਿਹੜੇ ਬ੍ਰਾਜ਼ੀਲ ਇੰਡੀਆ ਸਮੇਤ ਇਹਨਾਂ ਦੇ ਉੱਤੇ 500% ਟੈਰਿਫ ਲਾਇਆ ਜਾਏ ਔਰ ਇਸ ਮੁੱਦੇ ਨੂੰ ਲੈ ਕੇ ਜਿਹੜਾ ਉਹ ਕਾਫੀ ਇੰਡੀਆ ਦਾ ਜਿਹੜਾ ਉਹ ਜਲੂਸ ਤਾਂ ਨਿਕਲਿਆ ਘਬਰਾਹਟ ਵੀ ਔਰ IT ਸੈਕਟਰ H1B ਇਸ਼ੂ ਦੂਸਰੇ ਤੀਸਰੇ ਸਾਰੇ ਰਹੇ ਔਰ ਅਚਾਨਕ ਜਦੋਂ ਟਰੰਪ ਦਾ ਜਿਵੇਂ ਅਸੀਂ ਕਿਹਾ ਕਿ ਜੀ ਉਹ ਗੋਲਫ ਕੋਰਸ ਦੇ ਵਿੱਚ ਉਹਨੂੰ ਜਾ ਕੇ ਇਹਨਾਂ ਦਾ ਲੌਬਿਸਟ ਕਿੰਨੇ $1 ਮਿਲੀਅਨ ਦਾ ਰੱਖਿਆ ਹੋਇਆ ਉਹਦਾ ਕੋਈ ਬੰਦਾ ਮਿਲਿਆ ਅਤੇ ਟਰੰਪ ਨੇ ਉਸ ਦੇ ਵਿੱਚ ਥੋੜ੍ਹੀ ਜਿਹੀ ਸੌਫਟ ਲਾਈਨ ਲਈ ਹਾਲਾਂ ਉਹਦੇ 'ਚ ਕੋਈ ਸੌਫਟ ਲਾਈਨ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਇੰਡੀਆ ਨੂੰ ਆਫ ਦਾ ਹੁੱਕ ਕਰਤਾ ਉਹਨਾਂ ਨੇ ਉਹੀ ਟਰੰਪ ਜਿਨ੍ਹਾਂ ਨੇ ਗੁੱਡ ਬਾਏ ਕਰਤਾ ਸੀ ਕਿ ਜੀ ਇੰਡੀਆ ਇਨ ਦਾ ਕੰਪਨੀ ਆਫ ਇੰਡੀਆ ਐਂਡ ਰਸ਼ੀਆ ਇਨ ਦਾ ਕੰਪਨੀ ਆਫ ਡੀਪ ਐਂਡ ਡਾਰਕ ਐਂਡ ਚਾਈਨਾ ਆਲ ਦਾ ਬੈਸਟ ਟੂ ਦੈਮ ਕਿ ਭਾਈ ਗਰਕੋ ਔਰ ਉਸੇ ਟਰੰਪ ਨੇ ਜਿਹਨੇ ਇੰਡੀਅਨ ਇਕੋਨਮੀ ਨੂੰ ਫੇਲਡ ਇਕੋਨਮੀ ਕਿਹਾ ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਠੀਕ ਹੈ ਅਸੀਂ ਇੰਡੀਆ ਦੇ ਨਾਲ ਮੋਦੀ ਮੇਰਾ ਦੋਸਤ ਹੈ ਬਹੁਤ ਵਧੀਆ ਦੋਸਤ ਹੈ ਪਰ ਇੰਡੀਆ ਗਲਤ ਕਰ ਰਿਹਾ ਕੁਝ ਚੀਜ਼ਾਂ 'ਤੇ
ਹੁਣ ਇਸ ਸਾਰੇ ਤੋਂ ਜਦੋਂ ਲੱਗਾ ਤੇ ਉਹਨਾਂ ਨੂੰ ਇੰਡੀਆ ਨੂੰ ਵੀ ਲੱਗਿਆ ਕਿ ਜੀ ਖੋਲ ਮੋਦੀ ਨੇ ਵਿਦਿਨ 3-4 ਆਵਰਸ ਵੀ ਕਿ ਮਾਈ ਫਰੈਂਡ ਟਰੰਪ ਤੇ ਇਹ ਉਹ ਇਹਨੂੰ ਰੈਸੀਪ੍ਰੋਕੇਟ ਕੀਤਾ। ਹੁਣ ਉਹਦੇ ਥੱਲੇ ਜਿਹੜੀ ਹੈ ਗੱਲਬਾਤ ਦੀ ਦੁਬਾਰਾ ਸ਼ੁਰੂਆਤ ਦੀ ਲਾਈਨ ਕਿ ਜੀ ਅਸੀਂ ਜਿਹੜਾ ਉਹ ਕਰਾਂਗੇ। ਔਰ ਆਲਰੇਡੀ ਇਹ ਖਬਰ ਹੈ ਕਿ ਵੀ ਜਿਹੜਾ ਅਮਰੀਕਾ ਦਾ ਇੱਕ ਰਿਪਰੈਜ਼ੈਂਟੇਟਿਵ ਹੈ ਉਹ ਆਲਰੇਡੀ ਟ੍ਰੇਡ ਡੀਲ ਦੀ ਫਰਦਰ ਗੱਲਬਾਤ ਦੇ ਲਈ ਜਿਹੜੀ ਡਾਇਰੈਕਟ ਟ੍ਰੇਡ ਡੀਲ ਦੀ ਟੀਮ ਨਾਲ ਸੰਬੰਧਿਤ ਨਹੀਂ ਹੈ ਲੇਕਿਨ ਉਹ ਉਸ ਗੱਲਬਾਤ ਜਿਹੜਾ ਇੱਕ ਖਲਾ ਆਈ ਹੋਈ ਹੈ ਜਾਂ ਇੱਕ ਡੈਡਲੌਕ ਹੈ ਉਹਨੂੰ ਤੋੜਨ ਦੇ ਲਈ ਜਿਹੜਾ ਉਹ ਜਾ ਰਿਹਾ ਦਿੱਲੀ। ਲੇਕਿਨ ਇਸ ਨੂੰ ਵੱਡੀ ਪਹਿਲਾਂ ਖਬਰ ਬਣਾ ਕੇ ਲਾਇਆ ਇੰਡੀਅਨ ਮੀਡੀਆ ਨੇ ਵੀ ਔਰ ਉਹਨਾਂ ਦੇ, ਪਰ ਨਾਲ ਦੀ ਨਾਲ ਇਹ ਵੀ ਆ ਗਿਆ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਕਿ ਇੱਕ ਪਾਸੇ ਟ੍ਰੇਡ ਟਾਕ ਸ਼ੁਰੂ ਹੋਣ ਦੀ ਗੱਲ ਹੈ ਜਾਂ ਟਰੰਪ ਨੇ ਜਿਹੜਾ ਯੂਰਪੀਅਨ ਯੂਨੀਅਨ ਔਰ ਨੈਟੋ ਨੂੰ ਲਿਖਿਆ ਕਿ ਚੀਨ ਦੇ ਉੱਤੇ ਜਿਹੜਾ ਉਹ ਲਾਓ 50% ਟੈਰਿਫ ਹੋਰ ਕਿ ਉਹ ਰਸ਼ੀਅਨ ਆਇਲ ਬਾਏ ਕਰ ਰਿਹਾ, ਉਹਦੇ ਤੋਂ ਇੰਡੀਆ ਨੇ ਕਿਹਾ ਜੀ ਐਤਕੀ ਉਹਨੇ ਟਰੰਪ ਨੇ ਸਿਰਫ ਚਾਈਨਾ ਦਾ ਜ਼ਿਕਰ ਕੀਤਾ, ਇੰਡੀਆ ਦਾ ਨਹੀਂ ਕੀਤਾ। ਇਹਦਾ ਮਤਲਬ ਇੰਡੀਆ ਪ੍ਰਤੀ ਨਰਮ ਗੋਸ਼ਾ ਹੋ ਗਿਆ। ਨਰਮ ਗੋਸ਼ਾ ਨਹੀਂ ਹੈ, ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਨੇ ਵੀ ਜੇ ਉਹਨਾਂ ਦੀਆਂ ਟਰਮਸ ਜਿਹੜੀਆਂ ਟ੍ਰੇਡ ਡੀਲ ਦੀਆਂ ਨੇ ਉਹਦੇ ਲਈ ਔਰ ਐਗਰੀਕਲਚਰ ਔਰ ਡੇਅਰੀ ਸੈਕਟਰ ਖੋਲ੍ਹਣਾ ਉਹਨਾਂ 'ਚ ਵੱਡਾ ਪਾਰਟ ਹੈ ਪਲੱਸ ਹੋਰ ਵੀ। ਅਤੇ ਇਹਨਾਂ ਨੂੰ ਕੀ ਇਹ ਵਪਾਰੀ ਨੇ, ਉਹਨਾਂ ਨੇ ਆਪਣਾ ਕੰਮ ਕਰਨਾ ਔਰ ਇਸ ਪੀਰੀਅਡ ਦੇ ਵਿੱਚ ਹੀ ਜਿਹੜਾ ਖਾਸ ਤੌਰ 'ਤੇ US ਅਸਿਸਟੈਂਟ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਅਮਰੀਕਾ ਦੇ ਮਿਸਟਰ ਬ੍ਰੈਂਡਨ ਲਿੰਚ, ਉਹਨਾਂ ਨੇ ਜਿਹੜਾ ਉਹ ਜਾਣਾ ਦਿੱਲੀ ਆਲਰੇਡੀ ਅਹੈਡ ਆਫ ਟ੍ਰੇਡ ਟਾਕਸ। ਉਹ ਆਲਰੇਡੀ ਮਿਸਟਰ ਬ੍ਰੈਂਟ ਉੱਥੇ ਜਾ ਰਿਹਾ ਔਰ ਇਸ ਪੀਰੀਅਡ ਦੇ ਵਿੱਚ ਉਹਨੇ ਇਹਨਾਂ ਦਾ ਮੀਡੀਆ ਇਹ ਰਿਪੋਰਟ ਦੇ ਰਿਹਾ ਵੀ ਅਹੈਡ ਆਫ ਟ੍ਰੇਡ ਟਾਕਸ ਵਿਦ US ਟਰੰਪ ਏਡ ਅਗੇਨ ਸਲੈਮਸ ਇੰਡੀਆ। ਇੱਕ ਪਾਸੇ ਟ੍ਰੇਡ ਦੀ ਗੱਲਬਾਤ ਚੱਲ ਰਹੀ ਹੈ, ਦੂਸਰੇ ਪਾਸੇ ਟਰੰਪ ਦੇ ਏਡ ਨੇ ਅਗੇਨ ਜਿਹੜਾ ਹੈ ਉਹ ਇੰਡੀਆ ਨੂੰ ਰਗੜਾ ਦਿੱਤਾ ਹੈ। ਹਾਲਾਂਕਿ ਉਹਨਾਂ ਦਾ ਰਿਪਰੈਜ਼ੈਂਟੇਟਿਵ ਬ੍ਰੈਂਟਨ ਲਿੰਚ ਵਿਜ਼ਿਟ ਕਰ ਰਿਹਾ ਹੈ ਇੰਡੀਆ ਦੀ। ਔਰ ਇਸ ਪੀਰੀਅਡ 'ਚ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋ ਨੇ ਮੰਡੇ, ਯਾਨੀ ਅੱਜ ਅਸੀਂ ਗੱਲ ਕਰ ਰਹੇ ਹਾਂ, ਉਹ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਇੰਡੀਅਨ ਰਿਫਾਈਨਰਸ ਵਰ ਇਨ ਬੈਡ ਵਿਦ ਰਸ਼ੀਅਨ ਰਿਫਾਈਨਰਸ ਇਮੀਡੀਏਟਲੀ ਆਫਟਰ ਦਾ ਇਨਵੇਜਨ। ਇਟ ਇਜ਼ ਕ੍ਰੇਜ਼ੀ ਸਟਫ। ਦੇ ਪ੍ਰੋਫਿਟ ਫਰੋਮ ਅਨਫੇਅਰ ਟ੍ਰੇਡ ਵਿਦ ਅਸ while American workers lose out. Then they use that money to buy Russian oil, which in turn funds Moscow's weapons, Navarro said, adding, India is coming to the table. On the trade side, they have very high tariffs. ਇਹ ਉਹਨਾਂ ਨੇ ਉਹੀ ਆਪਣੀ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ ਕਿ ਵੀ ਭਾਰਤ ਰੂਸ ਦੇ ਰਿਫਾਈਨਰਸ ਦੇ ਨਾਲ ਇੱਕੋ ਬੈੱਡ 'ਚ ਹੈ ਔਰ ਇਹ ਕ੍ਰੇਜ਼ੀ ਸਟੱਫ ਹੈ। ਇਹ ਅਨਫੇਅਰ ਟ੍ਰੇਡ 'ਚੋਂ ਪ੍ਰੋਫਿਟ ਕਰਦੇ ਨੇ, ਅਮਰੀਕਨ ਵਰਕਰਸ ਦੇ ਜੌਬ ਜਾਂਦੇ ਨੇ, ਫਿਰ ਅਸੀਂ ਸਾਡਾ ਪੈਸਾ ਵੀ ਅਮਰੀਕਾ ਦਾ ਵੇਸਟ ਹੁੰਦਾ ਹੈ, ਅਸੀਂ ਜਿਹੜਾ ਯੂਕਰੇਨ 'ਚ ਦਿੰਦੇ ਇਹ ਜਿਹੜੇ ਨੇ ਪੈਸੇ ਬਣਾ ਰਹੇ ਨੇ। ਉਹਨਾਂ ਨੇ ਕਿਹਾ ਜੀ ਹੁਣ ਇੰਡੀਆ ਟੇਬਲ 'ਤੇ ਆ ਰਿਹਾ, ਇੰਡੀਆ ਇਜ਼ ਕਮਿੰਗ ਔਨ ਦਾ ਟੇਬਲ। ਔਨ ਦਾ ਟ੍ਰੇਡ ਸਾਈਡ ਦੇ ਹੈਵ ਵੈਰੀ ਹਾਈ ਟੈਰਿਫ ਕਿ ਵੀ ਇਹਨਾਂ ਦੀ ਬਹੁਤ ਜਿਹੜਾ ਉਹ ਨੇ। ਔਰ ਇਹ ਜਦੋਂ ਇਹ ਗੱਲ ਕਹਿ ਰਿਹਾ ਲਿੰਚ ਜਿਹੜਾ ਹੈ ਉਹ ਟਿਊਜ਼ਡੇ ਯਾਨੀ ਕੱਲ੍ਹ ਅਮਰੀਕਨ ਜਿਹੜਾ ਅਸਿਸਟੈਂਟ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਉਹਨੇ ਦਿੱਲੀ ਗੱਲਬਾਤ ਸ਼ੁਰੂ ਕਰਨੀ ਹੈ। ਸੋ ਇਸ ਵੇਲੇ ਇਸ ਗੱਲਬਾਤ ਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਅਮਰੀਕਾ ਨੇ ਅਗੇਨ ਪ੍ਰੈਸ਼ਰ ਵਾਲਾ ਮਾਹੌਲ ਬਣਾਇਆ। ਔਰ ਇਕੱਲਾ ਇਹੀ ਨਹੀਂ, ਇਸ ਦੇ ਉੱਤੇ ਜਿਹੜਾ ਮਿਸਟਰ ਲਿਊਟਨਿਕ ਉਹਨਾਂ ਦਾ ਯੂਨਾਈਟਿਡ ਸਟੇਟਸ ਕਮਰਸ ਸੈਕਟਰੀ ਹੈ, ਉਹਨੇ ਕੱਲ੍ਹ ਇੱਕ ਇੰਟਰਵਿਊ ਦਿੱਤਾ ਜਿਹਦਾ ਜਿਸ ਇੰਟਰਵਿਊ ਜਦੋਂ ਸਵਾਲ ਪੁੱਛੇ ਗਏ ਤੇ ਉਹਦੇ 'ਚ ਉਹਨਾਂ ਨੇ ਇੰਡੀਆ ਨੂੰ ਰਗੜਾ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਜਦੋਂ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਵੀ ਇੰਡੀਆ ਇਸ ਗੱਲ ਦਾ ਬੜਾ ਬ੍ਰੈਗ ਅੰਗਰੇਜ਼ੀ 'ਚ ਹੁੰਦਾ ਇਹਨੂੰ ਪੰਜਾਬੀ 'ਚ ਕਿ ਵੀ ਬੜਾ ਤਿੜਦਾ ਕਿ ਸਾਡੀ 1.4 ਬਿਲੀਅਨ ਆਬਾਦੀ ਹੈ। ਇੰਡੀਆ ਬ੍ਰੈਗਸ ਅਬਾਊਟ ਹੈਵਿੰਗ 1.4 ਬਿਲੀਅਨ ਪੀਪਲ ਬਟ ਵੋਂਟ ਬਾਈ ਈਵਨ ਏ ਸਮਾਲ ਅਮਾਊਂਟ ਆਫ ਅਮਰੀਕਨ ਕੋਰ। ਉਹਨੇ ਜਿਹੜਾ ਲਫ਼ਜ਼ ਯੂਜ਼ ਕੀਤਾ ਉਹ ਅਮਰੀਕਾ 'ਚ ਇਸਤੇਮਾਲ ਹੁੰਦਾ ਭਾਰ ਦੇ ਲਈ ਕਿ ਵੀ ਇੰਨਾ ਅਸੀਂ ਜਿਹਨੂੰ ਤੋੜਾ, ਉਹ ਕਹਿੰਦਾ ਵੀ 1.4 ਬਿਲੀਅਨ ਇਹਨਾਂ ਦੀ ਆਬਾਦੀ ਦਾ ਇਹ ਬੜਾ ਤਿੜਦੇ ਨੇ ਔਰ ਬੜਾ ਮਾਣ ਨਾਲ ਕਹਿੰਦੇ ਨੇ, ਪਰ ਇਹ ਸਾਡਾ ਇੱਕ ਤੋੜਾ ਵੀ ਕੌਰਨ ਦਾ ਮੱਕੀ ਦਾ ਨਹੀਂ ਖਰੀਦਦੇ। ਹੁਣ ਕਿਉਂਕਿ ਅਮਰੀਕਾ ਐਗਰੀਕਲਚਰ ਦੀ ਮਾਰਕੀਟ ਇਹਨਾਂ ਦੀ ਖੁੱਲ੍ਹੀ ਮੰਨਦਾ ਹੈ ਕਿ ਵੀ ਇਹਨੂੰ ਖੋਲ੍ਹੋ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੰਡੀਆ ਬ੍ਰੈਗਸ ਅਬਾਊਟ ਹੈਵਿੰਗ 1.4 ਬਿਲੀਅਨ ਪੀਪਲ
but won't buy even a small amount of American corn. और उन्होंने कहा कि न्यू दिल्ली मस्ट ब्रिंग डाउन इट्स टैरिफ और फेस ए टफ टाइम डूइंग बिजनेस विद यूएस कि भई ये टैरिफ्स हटाओ, ਸਾਡੇ ਮਾਲ ਨੂੰ ਅਲਾਉ ਕਰੋ, ਨਹੀਂ ਤਾਂ ਫਿਰ ਅਮਰੀਕਾ ਦੀ ਸਖਤੀ ਦੇ ਲਈ ਤਿਆਰ ਰਹੋ। ਨਾਲ ਦੀ ਨਾਲ ਉਹਨੇ ਇਹ ਵੀ ਸੈਚਰਡੇ ਇੰਟਰਵਿਊ ਦਿੱਤਾ 13 ਸਤੰਬਰ ਨੂੰ, ਔਰ ਜਦੋਂ ਉਹਨਾਂ ਨੂੰ ਮਿਸਮੈਨੇਜਿੰਗ ਦੀ ਗੱਲ ਕਹੀ ਉਹਨਾਂ ਨੇ ਕਿਹਾ ਜੀ ਨਹੀਂ ਸਾਡੇ ਲਈ ਬੜੀ ਵੈਲਿਊਏਬਲ ਰਿਲੇਸ਼ਨਸ਼ਿਪ ਹੈ, ਪਰ ਗੱਲ ਇਹ ਹੈ ਕਿ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਇੰਡੀਆ ਨਾਲ ਦਾ ਰਿਲੇਸ਼ਨਸ਼ਿਪ ਇਜ਼ ਵਨ ਵੇ। ਦੇ ਸੈਲ ਟੂ ਅਸ ਐਂਡ ਟੇਕ ਐਡਵਾਂਟੇਜ ਆਫ ਅਸ, ਸਾਨੂੰ ਸੌਦਾ ਵੇਚਦੇ ਨੇ, ਸਾਡਾ ਫਾਇਦਾ ਚੁੱਕਦੇ ਨੇ। They block us from their economy and they sell to us while we are wide open for them to come in and take advantage. ਸਾਡੇ ਤੇ ਪਾਬੰਦੀਆਂ ਲਾਈਆਂ, ਅਸੀਂ ਉਹਨਾਂ ਨੂੰ ਖੋਲ੍ਹਿਆ ਵੀ ਆ ਕੇ ਕਰ ਲਓ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਾਡੇ ਪ੍ਰੈਜ਼ੀਡੈਂਟ ਦਾ ਸਟੈਂਡ ਹੈ ਉਹ ਹੈ ਫੇਅਰ ਐਂਡ ਰੈਸੀਪ੍ਰੋਕਲ ਟ੍ਰੇਡ। ਇਹ ਐਡਡ ਬਿਲਕੁਲ ਫੇਅਰ ਟ੍ਰੇਡ ਹੋਏਗੀ। ਦੂਸਰਾ ਹੋਏਗਾ ਨਾਲ ਫਿਰ ਉਹਨਾਂ ਨੇ ਉਹ ਇਹ ਕਿਹਾ ਕਿ ਜੀ ਇੰਡੀਆ ਬ੍ਰੈਕ ਕਰਦਾ 1.4 ਬਿਲੀਅਨ ਲੋਕਾਂ ਦੀ, ਲੇਕਿਨ ਬੁਸ਼ਲ ਇਹਨਾਂ ਦੀ ਉਹ ਹੈ ਜਿਹਦੇ 'ਚ ਕਿੰਨੇ ਕਿਲੋ ਬਣਦੇ ਨੇ ਕਿ ਕਿੰਨੇ ਸੋਲਿਡ ਨੂੰ ਇਹ ਬੁਸ਼ਲ ਕਹਿੰਦੇ ਜਿਹਨੂੰ ਅਸੀਂ ਤੋੜਾ ਕਹਿੰਦੇ ਆ ਜਾਂ ਬੈਗ ਆਫ ਰਾਈਸ ਕਹਿੰਦੇ ਆ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਡਜ਼ਨਟ ਦੈਟ ਰਬ ਯੂ ਦਾ ਰੋਂਗ ਵੇ ਦੈਟ ਦੇ ਸੈਲ ਐਵਰੀਥਿੰਗ ਟੂ ਅਸ ਐਂਡ ਦੇ ਵਾਂਟ ਬਾਈ ਆਵਰ ਕਾਰਨ। ਇਹ ਨਹੀਂ ਹੈ ਵੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਅਸੀਂ ਉਹਨਾਂ ਦੀ ਹਰ ਚੀਜ਼ ਖਰੀਦਦੇ ਹਾਂ, ਸਾਡਾ ਇੱਕ ਤੋੜਾ ਮੱਕੀ ਦਾ ਵੀ ਨਹੀਂ ਲੈਂਦੇ। ਦੇ ਪੁੱਟ ਟੈਰਿਫਸ ਔਨ ਐਵਰੀਥਿੰਗ ਮਿਸਟਰ ਲੂਟਨਿਕ ਸੈਡ। ਹੁਣ ਇਹ ਐਨ ਉਸ ਈਵ ਦੇ ਉੱਤੇ ਜਦੋਂ ਇਹਨਾਂ ਦਾ ਨੁਮਾਇੰਦਾ ਜਾ ਰਿਹਾ, ਔਰ ਮੈਂ ਅੱਜ ਇਹਨਾਂ ਦੇ ਕਿਸੇ ਐਕਸਪਰਟ ਦੀ ਗੱਲ ਸੁਣ ਰਿਹਾ ਸੀ, ਮੈਂ ਕਿ ਜੀ ਅਸੀਂ ਪਿਛਲੇ ਸਾਲ ਕਾਰਨ ਇੰਪੋਰਟ ਤਾਂ ਕੀਤਾ, ਲੋੜ ਪਈ ਕਿਉਂਕਿ ਅਸੀਂ ਐਥਾਨੋਲ ਬਣਾ ਰਹੇ ਹਾਂ ਦੂਜਾ, ਪਰ ਅਸੀਂ ਮਿਆਂਮਾਰ ਤੋਂ ਕੀਤਾ ਜਾਂ ਯੂਕਰੇਨ ਤੋਂ ਕੀਤਾ। ਉਹ ਫਿਰ ਉਹਨੂੰ ਪੁੱਛਿਆ ਵੀ ਅਮਰੀਕਾ ਤੋਂ, ਉਹ ਕਹਿੰਦਾ ਜੀ ਕਿਉਂਕਿ ਅਸੀਂ ਜਿਹੜੀ ਓਰੀਜਨਲ ਕਾਰਨ ਹੈ ਉਹਦੇ 'ਚ ਯਕੀਨ ਕਰਦੇ ਹਾਂ। ਅਮਰੀਕਨਸ ਜਿਹੜੀ ਕਾਰਨ ਹੈ ਉਹ ਜੈਨੇਟਿਕਲੀ ਜਿਹੜੀ ਚੇਂਜਡ ਕਾਰਨ ਹੈ ਕਿ ਬਈ ਉਹਦਾ DNA ਬਦਲ ਦਿੰਦੇ ਨੇ। ਔਰ ਦੂਸਰਾ ਤੇ ਸਾਡੇ ਇੱਥੇ ਜਿਹੜਾ ਅਸੀਂ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਜੈਨੇਟਿਕਲੀ ਅਲਟਰਡ ਜਿਹੜਾ ਉਹਨੂੰ ਨਹੀਂ ਲੈਣਾ। ਹੁਣ ਦੇਖੋ ਟਰੰਪ ਦੀ ਜੈਨੇਟਿਕਲੀ ਅਲਟਰਡ ਕਾਰਨ ਖਾਂਦੇ ਨੇ ਕਿ ਮਿਆਂਮਾਰ ਤੇ ਯੂਕਰੇਨ ਦੀ ਮੱਕੀ ਖਾਂਦੇ ਨੇ। ਲੇਕਿਨ ਇਹ ਇਸ ਵੇਲੇ ਉਹ ਆਰਟ ਆਫ ਵਾਰ ਦਾ ਚੱਲ ਰਿਹਾ ਵੀ ਦਬਾਅ ਵੀ ਹੈ, ਬਾਂਹ ਵੀ ਮਰੋੜੀ ਹੋਈ ਹੈ। ਨਾਲ ਦੀ ਨਾਲ ਬਾਂਹ ਮਰੋੜਦਿਆਂ ਬੰਦਾ ਕਹਿੰਦਾ ਮੈਂ ਤਾਂ ਮਜ਼ਾਕ ਹੀ ਕਰ ਰਿਹਾ, ਮੈਂ ਤਾਂ ਮਜ਼ਾਕ ਹੀ ਕਰ ਰਿਹਾ। ਪਰ ਇਨ ਦਾ ਐਂਡ ਹੁਣ ਦੇਖੋ ਕਿ ਬਾਹਮਣ ਬਾਣੀਆਂ ਤੇ ਅਮਰੀਕਨ ਬਾਣੀਆਂ 'ਚੋਂ ਕਿਹਦਾ ਹੱਥ ਉੱਪਰ ਹੁੰਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲੇਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।